ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਹਾਂ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments, which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ, ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ, ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ, ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ
ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ ਹੈ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਹਾਂ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਵੀ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ
ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ, ਹਾਲਾਂਕਿ ਬੀਜੇਪੀ ਦੇ ਲੀਡਰ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ state government ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ, ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ, ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਯਾਨੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ, ਹਾਲਾਂਕਿ ਬੀਜੇਪੀ ਦੇ ਲੀਡਰ ਨੇ
ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਇਜਲਾਸ ਸੱਦਿਆ ਜਾਂਦਾ। ਇਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ
ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ state government ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ
ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਵੀ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ, ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ, ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ, ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਇਜਲਾਸ ਸੱਦਿਆ ਜਾਂਦਾ। ਇਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ
ਪਾਰਟੀਸ਼ਨ ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ ਉਹਦੇ ਵਿੱਚ ਕੇਬਲ ਦਾ ਕੇਬਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੜਾ ਚੱਕਰ ਚਲਾ ਰਹੇ ਆ ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਇਜਲਾਸ ਸੱਦਿਆ ਜਾਂਦਾ। ਇਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1900 ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ ਉਹਦੇ ਵਿੱਚ ਕੇਬਲ ਦਾ ਕੇਬਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ,
as per section 144 144 of the Sikh Gurdwara Act, state government not to interfere with Gurdwaras except as provided by this act. It shall not be lawful for the state pass any bill in respect of which only Parliament has exclusive power yeah, to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments, which shall be void ab initio and without any legal right. So it is clear in the act के ਇਹਦੇ ਵਿੱਚ ਜਿਹੜੀ state government ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ, ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ, ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਆ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ, ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਤਾਂ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state
pass any bill in respect of which only Parliament has exclusive power है, to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ, ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ, ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ, ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਇਜਲਾਸ ਸੱਦਿਆ ਜਾਂਦਾ। ਇਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਹਾਂ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਤਾਂ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only Parliament has exclusive power to enact law. Punjab government of Punjab cannot take such powers
In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗੌਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ, ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ, ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਆ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ, ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments
which shall be void ab initio and without any legal right. So it is clear in the ਐਕਟ ਕੇ ਇਹਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ, ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ, ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ, ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ ਹੈ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈ ਦਾ, ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ
ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ state government ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਆ ਸਾਰੇ ਮੈਂਬਰ ਸਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ
ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ, ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਥਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ, ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ। ਐਕਟ 1925 ਦਾ ਇਸੇ ਕਰਕੇ ਬਣਿਆ ਆ। ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ, ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਕੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਸ ਸਰਕਾਰ ਨਾ ਬਣਾਓ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ, ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਸਿਆਸੀ ਵਾਰ ਸ਼ੁਰੂ ਹੋ ਚੁੱਕੀ ਹੈ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਇੱਥੇ ਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ ਕਿ ਗੁਰਬਾਣੀ ਦਾ ਪ੍ਰਸਾਰ ਹਰ ਇੱਕ ਚੈਨਲ ਚਲਾ ਸਕਦਾ। ਗੁਰਦੁਆਰਾ ਐਕਟ 1925 ਦੇ ਸੋਧ ਨੂੰ ਲੈ ਕੇ ਵਿਧਾਨ ਸਭਾ ਅਜਲਾਸ ਸੱਦਿਆ ਜਾਂਦਾ। ਅਜਲਾਸ ਦੇ ਵਿੱਚ ਅੱਜ ਜਾਣੀ ਕਿ 19 ਤਰੀਕ ਨੂੰ ਗੁਰਦੁਆਰਾ ਐਕਟ 1925 ਨੂੰ ਸੋਧ ਕੇ ਇੱਕ ਮਤਾ ਪਾਸ ਕੀਤਾ ਜਾਣਾ, ਜਿਸ ਦੇ ਵਿਰੋਧ ਦੇ ਵਿੱਚ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ। ਉੱਥੇ ਹੀ ਸਲੀਨ ਜਾਖੜ ਹੋਰਾਂ ਦੇ ਵੱਲੋਂ ਟਵੀਟ ਕੀਤਾ ਜਾਂਦਾ। ਹਾਲਾਂਕਿ ਬੀਜੇਪੀ ਦੇ ਲੀਡਰ ਨੇ, ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੀ ਦਾ, ਨਾ ਕਿ ਗੁਰਦੁਆਰੇ ਦੇ ਨਾਲ ਮੱਥਾ ਲਾਈਦਾ। ਸਗੋਂ ਆਪਣੀਆਂ ਸਿਆਸੀ ਕਿੜਾਂ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਕੱਢਣੀਆਂ ਚਾਹੀਦੀਆਂ। ਇੱਥੇ ਹੀ ਜੇਕਰ ਗੱਲ ਕਰੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਆ। ਪ੍ਰੈਸ ਵਾਰਤਾ ਦੇ ਤਹਿਤ ਗੁਰਦੁਆਰਾ ਐਕਟ 1925 ਦਾ ਮਤਲਬ ਸਮਝਾਇਆ ਜਾਂਦਾ। ਆਓ ਤੁਹਾਨੂੰ ਸੁਣਾਉਂਦੇ ਆ ਆਖਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਪ੍ਰੈਸ ਵਾਰਤਾ ਦੇ ਵਿੱਚ ਕੀ ਕਿਹਾ ਗਿਆ। ਮੈਂ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ, ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ, ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ, ਉਹਦੇ ਵਿੱਚ ਕੇਵਲ ਤਾਂ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਾਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ, ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦੁਆਰਾ ਐਕਟ, state government not to interfere with gurdwaras except as provided by this act. It shall not be lawful for the state pass any bill in respect of which only Parliament has exclusive power to enact law. Punjab government of Punjab cannot take such powers. In fact, the governor should never give any assent to such bill of amendment if any would be brought as contemplated, and the state of Punjab has no legislative competence to bring such contemplated amendments, which shall be void ab initio and without any legal right. So it is clear in the act ਕਿ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ ਤੇ ਅਸੀਂ ਸਾਰੇ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਦੀ ਸਰਕਾਰ ਆ। ਪੰਜਾਬ